मैं समझदा जे खालड़ा साहब की शहादत ना हुंदी, कोर्टां दे विच केस ना जांदे, CBI ना आउंदी सीन दे विच, ते हो सकदा 5-7 साल होर कतलेआम हुंदा रहिंदा ते कतलेआम मालवे च भी हुंदा, दुआबे पुआध विच भी हुंदा ते राजस्थान दे साडे पिंडां च भी हुंदा। जसवंत सिंह खालड़ा ने आपदी शहादत दे के, आपदी आहुति दे के उस चीज़ नूं ठल पाई है ते उन्हां दी शहादत नूं अकाली दल ने रोलिया आ। सो जो स्टेट दा मैकेनिज़म है वो नहीं चाहुंदा है कि पंजाब दे लोकां नूं इह पता लगे कि उन्हां नाल 78 ਤੋਂ ਲੈ ਕੇ 97 तक की कुछ होया सीगा। ਉਹ ਇੱਕ ਸੋਚ ਹੈ ਜਿਹੜੀ ਪੰਜਾਬ ਨੂੰ ਦਬਾਉਣ ਵਾਲੀ ਹੈ, ਪੰਜਾਬ ਨਾਲ ਵਿਤਕਰਾ ਕਰਨ ਵਾਲੀ ਹੈ, ਪੰਜਾਬ ਨੂੰ ਮਾਰ ਕੇ ਜੁੱਤੀ ਥੱਲੇ ਰੱਖਣ ਵਾਲੀ ਹੈ। ਉਹ ਭਾਵੇਂ ਕਾਂਗਰਸ ਉਹਦਾ ਚਿਹਰਾ ਹੋਵੇ, ਭਾਵੇਂ BJP ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ, ਉਹਨਾਂ ਦਾ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਸੋ ਇਸੇ ਕਰਕੇ ਉਹਨਾਂ ਨੇ ਫਿਲਮ ਬੈਨ ਕਰਨਾ, ਇਹਦੇ ਪਿੱਛੇ ਸੋਚ ਹੈ, ਨਾ ਕਿ ਕੋਈ ਪਾਰਟੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਅੱਜ 14 ਜੁਲਾਈ ਹੈ ਤੇ 14 ਜੁਲਾਈ ਦੀ ਸ਼ਾਮ 6 ਵਜੇ ਅਰਦਾਸ ਕੀਤੀ ਗਈ ਹੈ ਹਰੀਕੇ ਪੱਤਨ, ਜਿੱਥੇ ਬਹੁਤ ਸਾਰੇ ਉਹ ਜਿਹੜੇ ਨੌਜਵਾਨ ਸੀ ਜਾਂ ਪਰਿਵਾਰਾਂ ਦੇ ਮੈਂਬਰ ਸੀ ਜਿਨ੍ਹਾਂ ਨੂੰ ਫਰਜ਼ੀ ਮੁਕਾਬਲਾ ਬਣਾਉਣ ਤੋਂ ਬਾਅਦ, ਅਣਮੁਖੀ ਤਸ਼ੱਦਦ ਤੋਂ ਬਾਅਦ ਇਸੇ ਨਹਿਰਾਂ ਦੀ ਤੇ ਹਰੀਕੇ ਪੱਤਨ ਦੀ ਪੇਂਟ ਕਰ ਦਿੱਤਾ ਗਿਆ। ਇਸੇ ਨੂੰ ਲੈ ਕੇ ਸਾਡੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਸੀਨੀਅਰ ਆਗੂ ਆ, ਗੱਲਬਾਤ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਜਥੇਦਾਰ ਸਾਹਿਬ ਹੋਣਾ ਨੇ ਇੰਨੇ ਲੰਬੇ ਸਮੇਂ ਬਾਅਦ, ਕਈ ਦਹਾਕਿਆਂ ਤੋਂ ਬਾਅਦ ਉਹਨਾਂ ਪਰਿਵਾਰਾਂ ਨੂੰ ਸੱਦਿਆ, ਮੈਨੂੰ ਲੱਗਦਾ ਵੀ ਜਿਨ੍ਹਾਂ ਦੀਆਂ ਅਰਦਾਸਾਂ ਵੀ ਨਹੀਂ ਹੋ ਸਕੀਆਂ ਜਾਂ ਅੰਤਮ ਕਿਰਿਆਵਾਂ ਵੀ ਨਹੀਂ ਹੋਈਆਂ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਪਰਿਵਾਰਕ ਮੈਂਬਰ ਲਾਪਤਾ ਹੋਏ ਆ ਜਾਂ ਤਸ਼ੱਦਦ ਕਰਕੇ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਆ। ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਇਸ ਸਮਾਗਮ ਨੂੰ? ਇਹ ਜੀ ਬਹੁਤ ਹੀ ਚੜ੍ਹਦੀ ਕਲਾ ਵਾਲਾ ਉਪਰਾਲਾ ਆ, ਬਹੁਤ ਵਧੀਆ ਉਪਰਾਲਾ ਕੀਤਾ ਜਥੇਦਾਰ ਸਾਹਿਬ ਨੇ। ਸੋ ਇੱਕ ਤਰ੍ਹਾਂ ਨਾਲ ਜੋ ਲਵਾਰਸ ਲਾਸ਼ਾਂ ਦੇ ਵਾਰਸ ਸੀ, ਅਸਲ ਵਾਰਸ ਸੀ, ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਪਹੁੰਚੋ। ਭਾਵੇਂ ਉਹ ਲਾਸ਼ਾਂ ਗਲ ਸੜ ਗਈਆਂ, ਉਹਨਾਂ ਦਾ ਕੁਝ ਨਹੀਂ ਬਚਿਆ, ਪਰ ਉਹਨਾਂ ਦੀ ਜੋ ਰੂਹ ਰਵਾਂ, ਜੋ ਉਹਨਾਂ ਦੀ ਯਾਦ ਹੈ, ਉਹਨੂੰ ਮਹਿਸੂਸ ਕਰਕੇ ਸਾਰੀ ਸੰਗਤ ਇੱਥੇ ਪਹੁੰਚੀ ਹੈ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਜਥੇਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਿੱਖ ਸੰਗਤ ਨੂੰ ਸਾਰੀ ਨੂੰ ਇੱਥੇ ਬੁਲਾ ਕੇ ਤੇ ਉਹਨਾਂ ਦੀਆਂ ਉਹ ਯਾਦਾਂ ਤਾਜ਼ਾ ਕਰਾਈਆਂ ਸਿੱਖ ਪੰਥ ਦੀਆਂ, ਜਿਸ ਦੌਰ ਵਿੱਚ ਉਹਨਾਂ ਨੂੰ ਅਣਪਛਾਤੇ ਕਹਿ ਕੇ ਮਾਰ ਦਿੱਤਾ ਜਾਂਦਾ ਸੀ, ਨਹਿਰਾਂ ਦਰਿਆਵਾਂ 'ਤੇ ਸੁੱਟ ਦਿੱਤਾ ਜਾਂਦਾ ਸੀ ਤੇ ਅਣਪਛਾਤੇ ਕਹਿ ਕੇ ਸਾੜ ਦਿੱਤਾ ਜਾਂਦਾ ਸੀ। ਕੀ ਇਸ ਸਮਾਗਮ ਦੇ ਵਿੱਚ ਇਕੱਲਾ ਉਹਨਾਂ ਯਾਦਾਂ ਨੂੰ ਤਾਜ਼ਾ ਨਹੀਂ ਕੀਤਾ ਜਾਊਗਾ, ਜਾਂ ਫਿਰ ਕੀ ਲੱਗਦਾ ਕਿ ਕੋਈ ਭਵਿੱਖ ਦੀ ਜਸਟਿਸ ਵਾਸਤੇ ਕੋਈ ਲੜਾਈ ਵੀ ਲੜੀ ਜਾਊ, ਕੋਈ ਲੀਗਲੀ ਵੇ ਦੇ ਨਾਲ? ਬਿਲਕੁਲ ਜੀ, ਜਥੇਦਾਰ ਸਾਹਿਬ ਨਾਲ ਸਵੇਰੇ ਫੋਨ ਤੇ ਵੀ ਗੱਲ ਹੋਈ ਸੀਗੀ ਤੇ ਜਿਹੜੀ ਇਹ ਸਭ ਤੋਂ ਪਹਿਲਾਂ ਤਾਂ ਇਹਨੂੰ ਹਰੀਕੇ ਪੱਤਣ ਜਿਹੜਾ ਨਾਮ ਇਸ ਜਗ੍ਹਾ ਦਾ, ਤੇ ਜਥੇਦਾਰ ਸਾਹਿਬ ਹੁਣ ਬੋਲ ਰਹੇ, ਸ਼ਾਇਦ ਐਲਾਨ ਕਰਨਗੇ ਕਿ ਇਸ ਪੱਤਣ ਦਾ ਨਾਮ ਬਦਲ ਕੇ ਹੁਣ ਸ਼ਹੀਦੀ ਪੱਤਣ ਕਰ ਦਿੱਤਾ ਜਾਊ ਤੇ ਇੱਥੇ ਸ਼ਹੀਦੀ ਪੱਤਣ ਯਾਦਗਾਰ ਬਣਾਈ ਜਾਊਗੀ। ਉਹ ਸ਼੍ਰੋਮਣੀ ਕਮੇਟੀ ਵੱਲੋਂ ਤੇ ਸਾਂਝਾ ਸਿੱਖ ਪੰਥ ਵੱਲੋਂ ਉਹ ਯਾਦ ਬਣਾਈ ਜਾਣੀ, ਉਹ ਸਾਰੀ ਜਾਣੀ ਆ। ਤੇ ਇਸ ਤੋਂ ਇਲਾਵਾ ਜਿਹੜਾ ਮੈਨੂੰ ਪਤਾ ਲੱਗਿਆ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਇਨਵੈਸਟੀਗੇਸ਼ਨ ਵਫਦ ਬਣਾਇਆ ਜਾਣਾ ਆ, ਇੱਕ ਜਥਾ ਬਣਾਇਆ ਜਾਣਾ ਆ, ਜਿਹੜਾ ਉਹ ਘਰ ਘਰ ਪਿੰਡ ਪਿੰਡ ਜਾ ਕੇ ਸਰਕਾਰੀ ਰਿਕਾਰਡ ਤੇ ਲੋਕਾਂ ਦੇ ਘਰ ਫਰੋਲ ਕੇ ਉਹ ਸਾਰਾ ਡਾਟਾ ਇਕੱਠਾ ਕਰੂਗਾ। ਜਿਹੜੀਆਂ ਲਾਸ਼ਾਂ ਲਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ, ਜਿਹੜੇ ਪੁੱਤ ਘਰਾਂ ਤੋਂ ਇੱਕ ਵਾਰ ਚੱਕ ਲਏ ਗਏ ਤੇ ਕਦੇ ਵਾਪਸ ਨਹੀਂ ਪਰਤੇ, ਉਹ ਸਾਰਾ ਡਾਟਾ ਇਕੱਠਾ ਕਰਨ ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਰਾਹੀਂ ਕਰ ਰਹੇ ਆ। ਉਹ ਬਹੁਤ ਸ਼ਲਾਘਾਯੋਗ ਉਪਰਾਲਾ ਆ ਤੇ ਸਾਡੀ ਪਾਰਟੀ ਵੱਲੋਂ, ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜੋ ਵੀ ਸਹਿਯੋਗ ਦੀ ਲੋੜ ਹੋਈ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ।
ਤਾਂ ਇੱਕ ਗੱਲ ਇਹਦੇ ਵਿੱਚ ਹੋਰ ਦੱਸਿਓ ਕਿ ਜਿਵੇਂ ਬਹੁਤ ਸਾਰੇ ਸਵਾਲੀਆ ਚਿੰਨ੍ਹ ਉਹਨਾਂ ਲੋਕਾਂ ਦੇ ਵੀ ਖੜੇ ਹੁੰਦੇ ਆ ਜਿਨ੍ਹਾਂ ਦੇ ਕੋਲੇ ਬੀਬੀ ਖਾਲੜਾ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗਏ। ਕੀ ਲੱਗਦਾ ਕਿ ਉਹ ਲੋਕ ਵੀ ਅਜੇ ਪੰਥ ਦੇ ਕਟਹਿਰੇ ਦੇ ਵਿੱਚ ਖੜੇ ਹੈਗੇ ਵੀ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਖਾਲੜਾ ਸਾਹਿਬ ਦੀ ਜਾਂ ਉਸ ਦੌਰ ਦੀ ਗੱਲ ਨਾ ਕਰੋ, ਤੁਸੀਂ ਇਸ ਦੀ ਗੱਲ ਕਰੋ ਵੀ ਤੁਹਾਨੂੰ ਪ੍ਰਧਾਨਗੀਆਂ ਜਾਂ ਚੇਅਰਮੈਨੀਆਂ ਚਾਹੀਦੀਆਂ ਤੇ ਉਹ ਲੈ ਸਕਦੇ ਹੋ ਤੁਸੀਂ ਸਾਡੇ ਤੋਂ? ਬਿਲਕੁਲ ਜੀ, ਇਹ ਖਾਲੜਾ ਸਾਹਿਬ ਨੇ ਖੁਦ ਆਪਣੇ ਜ਼ਬਾਨੋਂ ਇਹ ਗੱਲ ਕਹੀ ਸੀ ਕਿ ਜਿਹੜੇ ਅਕਾਲੀ ਦਲ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਮਨੁੱਖੀ ਅਧਿਕਾਰ ਵਿੰਗ ਦੇ ਵਿੱਚ, ਜੇ ਉਹ ਕੱਲ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਪੰਥ ਦੇ ਰਸਤੇ ਤੋਂ ਭਟਕਦੇ ਆ ਤੇ ਫਿਰ ਅਸੀਂ ਇਹ ਸਮਝਾਂਗੇ ਕਿ ਅਸੀਂ ਉਹਨਾਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਗਲਤ ਸੀ ਸਾਡਾ ਤੇ ਅਸੀਂ ਗਲਤੀ ਨਾਲ ਉਹਨਾਂ ਦੇ ਵਿੱਚ ਆਏ ਸੀ। ਸੋ ਉਹਨਾਂ ਦੇ ਖੁਦ ਦੇ ਬੋਲ ਸੀ, ਉਹ ਜੋ ਸੱਚ ਸਾਬਤ ਹੋਏ ਆ ਕਿ ਉਹਨਾਂ ਨੇ ਗਲਤ ਪਾਰਟੀ ਦੇ ਵਿੱਚ ਗਲਤ ਤਰੀਕੇ ਨਾਲ, ਉਹਨਾਂ ਦਾ ਤਰੀਕਾ ਸਹੀ ਸੀ ਪਰ ਗਲਤ ਤਰੀਕੇ ਨਾਲ ਜਿਹੜਾ ਪਾਰਟੀ ਨੇ ਉਸ ਲਾਈਨ ਤੋਂ ਪਿੱਛੇ ਹਟ ਗਈ, ਜੋ ਪੰਥ ਵਾਲੇ ਰਵਾਇਤੀ ਲਾਈਨ ਸੀ, ਪੰਥਕ ਲਾਈਨ ਸੀ, ਉਹਦੇ ਤੋਂ ਪਿੱਛੇ ਹਟ ਕੇ ਤੇ ਅਸੂਲਾਂ ਤੋਂ ਪਿੱਛੇ ਹਟ ਕੇ ਤੇ ਸਿਰਫ ਚੇਅਰਮੈਨੀਆਂ ਪ੍ਰਧਾਨਗੀਆਂ ਤੱਕ ਸੀਮਤ ਹੋ ਗਏ ਤੇ ਖਾਲੜਾ ਸਾਹਿਬ ਦੇ ਪਰਿਵਾਰ ਨੂੰ ਵੀ ਇਨਸਾਫ ਦਿਵਾਉਣ ਦੀ ਬਜਾਏ ਇਹ ਗੱਲਾਂ ਕਰਨ ਲੱਗ ਪਏ ਕਿ ਤੁਸੀਂ ਆਪਦੇ ਬੱਚੇ ਪਾਲੋ ਤੇ ਜੇ ਤੁਹਾਨੂੰ ਕੋਈ ਚੇਅਰਮੈਨੀ ਕੋਈ ਪ੍ਰਧਾਨਗੀ ਚਾਹੀਦੀ ਤੇ ਉਹ ਦੱਸੋ। ਇਹ ਬਹੁਤ ਹੀ ਜ਼ਿਆਦਾ ਘਿਨਾਉਣੀ ਗੱਲ ਹੈ ਕਿ ਤੁਸੀਂ ਉਸ ਸ਼ਹੀਦ ਦੀ ਸ਼ਹਾਦਤ ਨੂੰ ਹੀ ਭੁਲਾ ਦਿੱਤਾ ਜਿਹਨੇ ਸ਼ਰੇਆਮ ਹੁੰਦੇ ਦਿਨ ਦਿਹਾੜੇ ਕਤਲਾਂ ਨੂੰ ਠੱਲ ਪਾਈ। ਮੈਂ ਸਮਝਦਾ ਜੇ ਖਾਲੜਾ ਸਾਹਿਬ ਦੀ ਸ਼ਹਾਦਤ ਨਾ ਹੁੰਦੀ, ਕੋਰਟਾਂ ਦੇ ਵਿੱਚ ਕੇਸ ਨਾ ਜਾਂਦੇ, CBI ਨਾ ਆਉਂਦੀ ਸੀਨ ਦੇ ਵਿੱਚ, ਤੇ ਹੋ ਸਕਦਾ 5-7 ਸਾਲ ਹੋਰ ਕਤਲੇਆਮ ਹੁੰਦਾ ਰਹਿੰਦਾ ਤੇ ਕਤਲੇਆਮ ਮਾਲਵੇ ਵਿੱਚ ਵੀ ਹੁੰਦਾ, ਦੁਆਬੇ ਪੁਆਧ ਵਿੱਚ ਵੀ ਹੁੰਦਾ ਤੇ ਰਾਜਸਥਾਨ ਦੇ ਸਾਡੇ ਪਿੰਡਾਂ 'ਚ ਵੀ ਹੁੰਦਾ ਤੇ ਹਰਿਆਣੇ ਦੇ ਸਿੱਖ ਵਸੋਂ ਵਾਲੇ ਪਿੰਡਾਂ 'ਚ ਵੀ ਹੁੰਦਾ ਤੇ ਹੋ ਸਕਦਾ ਕਤਲੇਆਮ ਇਸ ਤੋਂ ਵੀ ਭਿਅੰਕਰ ਹੁੰਦਾ। ਸੋ ਜਸਵੰਤ ਸਿੰਘ ਖਾਲੜਾ ਨੇ ਆਪਦੀ ਸ਼ਹਾਦਤ ਦੇ ਕੇ, ਆਪਦੀ ਆਹੂਤੀ ਦੇ ਕੇ ਉਸ ਚੀਜ਼ ਨੂੰ ਠੱਲ ਪਾਈ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਅਕਾਲੀ ਦਲ ਨੇ ਰੋਲਿਆ ਆ। ਸੋ ਮੈਨੂੰ ਲੱਗਦਾ ਵੀ ਅਕਾਲੀ ਦਲ ਨੂੰ ਕਟਹਿਰੇ ਵਿੱਚ ਜ਼ਰੂਰ ਖੜਾ ਕਰਨਾ ਚਾਹੀਦਾ। ਇੱਕ ਲਾਸਟ ਤੇ ਓਪੀਨੀਅਨ ਚਾਹਣਾ ਤੁਹਾਡਾ, ਕਿਉਂਕਿ ਤੁਹਾਡਾ ਪੱਤਰਕਾਰੀ ਦੇ ਵਿੱਚ ਵੀ ਬਤੌਰ ਸੀਨੀਅਰ ਪੱਤਰਕਾਰ ਵੱਡਾ ਤਜਰਬਾ ਰਿਹਾ ਹੈ, ਤਾਂ ਖਾਸ ਤੌਰ ਤੇ ਤੁਸੀਂ ਸਿਆਸੀ ਧਿਰ ਦੇ ਨਾਲ ਵੀ ਸੰਬੰਧਿਤ ਹੋ ਤੇ ਵੱਡਾ ਸਵਾਲ ਇਹ ਉੱਠ ਰਿਹਾ ਕਿ ਖਾਲੜਾ ਸਾਹਿਬ ਦੀ ਜ਼ਿੰਦਗੀ ਦੇ ਆਧਾਰਿਤ ਜਿਹੜੀ ਫਿਲਮ ਆਈ ਹੈ ਸਤਲੁਜ, ਉਸ ਫਿਲਮ ਨੂੰ ਬੈਨ BJP ਦੇ ਵੱਲੋਂ ਕੀਤਾ ਗਿਆ ਹੈ, ਪਰ ਜਿਹੜੀ ਕਤਲੇਆਮ ਹੋਈ ਜਾਂ ਜਿਹੜੀਆਂ ਲਵਾਰਸ ਲਾਸ਼ਾਂ ਦਾ ਜਿਹੜਾ ਪੂਰਾ ਘਟਨਾਕ੍ਰਮ ਸੀਗਾ ਉਹ ਤੇ ਕਾਂਗਰਸ ਦੇ ਵੇਲੇ ਸੀਗਾ, ਤਾਂ BJP ਦੇ ਸਗੋਂ ਇਹਦੇ ਤੋਂ ਸਿਆਸੀ ਲਾਹਾ ਲੈ ਸਕਦੀ ਸੀ। BJP ਕਿਉਂ ਬੈਨ ਕਰ ਰਹੀ ਹੈ ਸੀ? ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਪਾਰਟੀਆਂ ਹੁੰਦੀਆਂ ਕਿਸੇ ਵੀ ਡੀਪ ਸਟੇਟ ਦਾ ਸਿਰਫ ਫੇਸ ਹੁੰਦੀਆਂ ਆ, ਪਿੱਛੇ ਸੋਚ ਹੁੰਦੀ ਹੈ ਜਿਹੜੀ ਉਸ ਡੀਪ ਸਟੇਟ ਦੀ ਮੈਕੈਨਿਜ਼ਮ ਦੀ ਹੁੰਦੀ ਹੈ। ਸੋ ਜੋ ਸਟੇਟ ਦਾ ਮੈਕੈਨਿਜ਼ਮ ਹੈ ਉਹ ਨਹੀਂ ਚਾਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਉਹਨਾਂ ਨਾਲ 78 ਤੋਂ ਲੈ ਕੇ 97 ਤੱਕ ਕੀ ਕੁਝ ਹੋਇਆ ਸੀਗਾ। ਸੋ ਉਹ ਡੀਪ ਸਟੇਟ ਇਹਦੇ ਪਿੱਛੇ ਕੰਮ ਕਰਦੀ ਹੈ। ਉਹੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹਨੂੰ ਸਲਾਹਾਂ ਦਿੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਜਾਂ ਉਸ ਤਰ੍ਹਾਂ ਕਰੋ। ਸੋ ਉਹਦੇ ਪਿੱਛੇ ਉਹ ਇੱਕ ਸੋਚ ਹੈ ਜਿਹੜੀ ਪੰਜਾਬ ਨੂੰ ਦਬਾਉਣ ਵਾਲੀ ਹੈ, ਪੰਜਾਬ ਨਾਲ ਵਿਤਕਰਾ ਕਰਨ ਵਾਲੀ ਹੈ, ਪੰਜਾਬ ਨੂੰ ਮਾਰ ਕੇ ਜੁੱਤੀ ਥੱਲੇ ਰੱਖਣ ਵਾਲੀ ਹੈ। ਉਹ ਭਾਵੇਂ ਕਾਂਗਰਸ ਉਹਦਾ ਚਿਹਰਾ ਹੋਵੇ, ਭਾਵੇਂ BJP ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਹੋਵੇ, ਉਹਨਾਂ ਦਾ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਸੋ ਇਸੇ ਕਰਕੇ ਉਹਨਾਂ ਨੇ ਫਿਲਮ ਬੈਨ ਕਰਨਾ, ਇਹਦੇ ਪਿੱਛੇ ਸੋਚ ਹੈ, ਨਾ ਕਿ ਕੋਈ ਪਾਰਟੀ ਹੈ। ਸੋਸਨ ਸਾਹਿਬ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਉਹਨਾਂ ਨੇ ਅੱਜ ਜਿਹੜਾ ਉਹਨਾਂ ਪੀੜਤ ਪਰਿਵਾਰਾਂ ਦਾ ਇਕੱਠ ਜਾਂ ਉਹਨਾਂ ਲੋਕਾਂ ਨੂੰ ਸੱਦਿਆ ਗਿਆ ਸੀ ਤਾਂ ਪ੍ਰਤੀਕਿਰਿਆ ਰੱਖੀ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।